ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਜਿਹੜਾ ਆ ਉਹ ਫੇਵਰਟ ਫੂਡ ਆ ਉਸ ਦੀ ਪ੍ਰਾਈਸ ਵੱਧ ਸਕਦੀ ਆ। ਪ੍ਰੋਪੋਜੀਸ਼ਨ 12 ਜਦ ਪਿਛਲੀ ਵਾਰੀ ਪਾਸ ਹੋਇਆ ਸੀ, ਉਸ ਦੇ ਤਹਿਤ ਜਿਹੜੇ ਐਨੀਮਲ ਕੇਜਿਸ ਹੁੰਦੇ ਆ, ਜਿਨ੍ਹਾਂ ਜੰਗਲਿਆਂ ਦੇ ਵਿੱਚ ਜਾਨਵਰਾਂ ਨੂੰ ਬੰਨ੍ਹ ਕੇ ਰੱਖਿਆ ਜਾਂਦਾ ਆ, ਉਹਨਾਂ ਦਾ ਘੇਰਾ, ਉਹਨਾਂ ਦਾ ਦਾਇਰਾ ਜਿਹੜਾ ਉਹ ਵਧਾਉਣ ਦੀ ਇਸ ਦੇ ਵਿੱਚ ਰਿਕੁਆਇਰਮੈਂਟ ਸੀਗੀ। ਖਾਸ ਕਰਕੇ ਜਿਹੜੇ ਪੋਰਕ, ਸੂਰ ਦਾ ਵੀਲ, ਐਗਜ਼ ਜਿਹੜੇ ਵੀ ਕੈਲੀਫੋਰਨੀਆ ਨੂੰ ਘੱਲਦੇ ਆ। ਕਹਿੰਦੇ ਵੀ ਇਸ ਨਵੇਂ ਕਾਨੂੰਨ ਦੇ ਤਹਿਤ ਜਿਹੜੇ ਫਾਰਮਰਸ ਇਹ ਸਾਰੀਆਂ ਚੀਜ਼ਾਂ ਭੇਜਦੇ ਨੇ ਕੈਲੀਫੋਰਨੀਆ ਨੂੰ, ਉਹਨਾਂ ਨੂੰ ਹੁਣ ਇਸ ਪ੍ਰੋਪੋਜੀਸ਼ਨ ਦੇ ਤਹਿਤ ਉਹ ਜਿਹੜੇ ਸਾਈਜ਼ਸ ਆ ਇਨਕਰੀਜ਼ ਕਰਨੇ ਪੈਣਗੇ, ਤੇ ਕਹਿੰਦੇ ਵੀ ਇਹਦੇ ਨਾਲ ਉਹਨਾਂ ਦਾ ਕਾਫੀ ਜ਼ਿਆਦਾ ਖਰਚਾ ਹੋ ਸਕਦਾ ਆ। ਆਇਓਵਾ ਮੁਲਕ ਦੇ ਵਿੱਚ ਸਭ ਤੋਂ ਵੱਧ ਪੋਰਕ ਪ੍ਰੋਡਿਊਸ ਜਿਹੜਾ ਉਹ ਕਰਦੀ ਆ, ਤੇ ਉਹਦੇ ਵਿੱਚੋਂ ਕੈਲੀਫੋਰਨੀਆ 13% ਜਿਹੜਾ ਯੂਐਸ ਦਾ ਪੋਰਕ ਆ ਉਸ ਦੀ ਕੰਜ਼ੰਪਸ਼ਨ ਇੱਥੇ ਹੈਗੀ ਆ। ਸੋ ਪ੍ਰੋਪੋਜੀਸ਼ਨ 12 ਦੇ ਤਹਿਤ ਹਿਊਮੇਨ ਟਰੀਟਮੈਂਟ ਵੀ ਇਹਨਾਂ ਜਾਨਵਰਾਂ ਨੂੰ ਵੀ ਇੱਕ ਹਿਸਾਬ ਦੇ ਨਾਲ ਸਹੀ ਢੰਗ ਦੇ ਨਾਲ ਰੱਖਿਆ ਜਾਵੇ। ਖਾਸ ਕਰਕੇ ਜਿਹੜੇ ਬਰੀਡਿੰਗ ਪਿਗਸ ਹੈਗੇ ਆ, ਉਹ ਇਸ ਦੇ ਵਿੱਚ ਰਿਕੁਆਇਰਮੈਂਟਸ ਹੈਗੀਆਂ ਆ। ਸੋ ਕਹਿੰਦੇ ਵੀ ਹੁਣ ਫਾਰਮਰਸ ਜੇ ਨਵੀਆਂ ਰਿਕੁਆਇਰਮੈਂਟ ਨਹੀਂ ਪੂਰੀਆਂ ਕਰਦੇ ਤਾਂ ਹੁਣ ਜਿਹੜਾ ਫਿਰ ਇੱਧਰ ਉਹਨਾਂ ਦਾ ਇੱਥੇ ਵਿਕੂਗਾ ਨਹੀਂ, ਤੇ ਜੇ ਉਹ ਰਿਕੁਆਇਰਮੈਂਟ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਤੇ ਉਸ ਦੇ ਵਿੱਚ ਜ਼ਰੂਰ ਇੱਕ ਵਾਰੀ ਉਹਨਾਂ ਦਾ ਖਰਚਾ ਆਵੇਗਾ। ਡਰਾਊਟ ਦੇ ਸੰਬੰਧ ਦੇ ਵਿੱਚ ਕਹਿੰਦੇ ਸਿਚੁਏਸ਼ਨ ਕੈਲੀਫੋਰਨੀਆ 'ਚ ਬਾਹਲੀ ਵਧੀਆ ਨਹੀਂ ਹੈਗੀ, ਬਾਹਲੀ ਇੰਪਰੂਵਮੈਂਟ ਨਹੀਂ ਹੋਈ, ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਤਾਂ ਮੀਂਹ ਬਹੁਤ ਪਿਆ ਸੀ, ਪਰ ਜਨਵਰੀ ਦੇ ਵਿੱਚ ਜਮੋਂ ਹੀ ਜਿਹੜਾ ਮੀਂਹ ਨਹੀਂ ਪਿਆ ਹੈਗਾ। ਪਿਛਲੇ ਵੀਕ ਕਹਿੰਦੇ ਵੀ ਜਿਹੜੇ ਸਰਵੇ ਆਏ ਆ ਉਹਦੇ ਮੁਤਾਬਕ 1% ਸਟੇਟ ਆਫ ਕੈਲੀਫੋਰਨੀਆ ਪੂਰੀ ਐਕਸਟ੍ਰੀਮ ਡਰਾਊਟ ਦੇ ਵਿੱਚ ਆ, 66% ਸਟੇਟ ਆਫ ਕੈਲੀਫੋਰਨੀਆ ਸਵੀਅਰ ਡਰਾਊਟ ਦੇ ਵਿੱਚ ਹੈਗੀ ਆ, 99% ਕੈਲੀਫੋਰਨੀਆ ਮੋਡਰੇਟ ਡਰਾਊਟ ਦੇ ਵਿੱਚ ਆ, ਤੇ 100% ਸਟੇਟ ਆਫ ਕੈਲੀਫੋਰਨੀਆ ਐਬ ਨੋਰਮਲੀ ਡਰਾਈ ਹੈਗੀ ਆ, ਕਿਉਂਕਿ ਪੂਰੇ ਜਨਵਰੀ ਦੇ ਵਿੱਚ ਕਿਤੇ ਵੀ ਖਾਸ ਮੀਂਹ ਨਹੀਂ ਪਿਆ। ਇਸ ਵਾਰੀ ਆਸ ਬਹੁਤ ਸੀ ਵੀ ਜਨਵਰੀ 'ਚ ਵੀ ਜਿਸ ਤਰ੍ਹਾਂ ਦਸੰਬਰ 'ਚ ਮੀਂਹ ਪਿਆ ਜਨਵਰੀ ਦੇ ਵਿੱਚ ਪਊਗਾ। ਸੋ ਜੇ ਕਹਿੰਦੇ ਵੀ ਆਉਣ ਵਾਲੇ ਮਹੀਨੇ ਫਰਵਰੀ ਵਿੱਚ ਵੀ ਨਾ ਪਿਆ ਤਾਂ ਫਿਰ ਇਹ ਸਿਚੁਏਸ਼ਨ ਕਾਫੀ ਬੈਡ ਹੋਊਗੀ। ਜੀ, ਕਹਿੰਦੇ ਆ ਵੀ ਅਗਲੇ ਮਹੀਨੇ ਦੇ ਵਿੱਚ ਜਿਹੜਾ ਉਹ ਮੀਂਹ ਪੈਣਗੇ, ਪਰ ਚਲੋ ਉਮੀਦ ਹੀ ਕਰ ਸਕਦੇ ਹਾਂ ਸਨੋ ਕੈਪ ਜਿਹੜਾ ਉਹ ਬਣਿਆ ਰਵੇ, ਜਿਸ ਦੇ ਨਾਲ ਆਉਣ ਵਾਲੀਆਂ ਗਰਮੀਆਂ ਦੇ ਵਿੱਚ ਖਾਸ ਕਰ ਜਿਹੜਾ ਪਾਣੀ ਆ ਫਾਰਮਰਸ ਤੱਕ ਉਹ ਲੋੜੀਂਦਾ ਪਹੁੰਚ ਸਕੇ। ਨਹੀਂ ਤਾਂ ਇਸ ਵਾਰ ਇਹ ਵੀ ਇੱਕ ਬਹੁਤ ਵੱਡੀ ਮੁਸ਼ਕਲ ਦੇ ਵਿੱਚੋਂ ਲੰਘਣਾ ਪਵੇਗਾ। ਜੀ IRS ਕਹਿੰਦੇ ਜਲਦ ਹੀ ਆਪਣੀ ਜਿਹੜੀ ਵੈਬਸਾਈਟ ਦੇ ਉੱਤੇ ਲੌਗਇਨ ਕਰਨ ਦੇ ਲਈ ਫੇਸ਼ੀਅਲ ਰੈਕੋਗਨਾਈਜੇਸ਼ਨ ਉਸ ਦੀ ਰਿਕੁਆਇਰਮੈਂਟ ਕਰਨ ਜਾ ਰਹੀ ਹੈਗੀ ਆ। IRS ਦੇ ਜਿਹੜੇ ਉਹਨਾਂ ਦੀ ਵੈਬਸਾਈਟ ਤੇ ਅਕਾਊਂਟ 'ਚ ਲੌਗਇਨ ਕਰਨ ਦੇ ਲਈ ਜਿਹੜੀ ਫੇਸ ID ਜਿੱਦਾਂ ਆਪਾਂ ਆਈਫੋਨ ਤੇ ਹੋਰ ਬਹੁਤ ਸਾਰੇ ਫੋਨਸ ਦੇ ਵਿੱਚ ਵਰਤਦੇ ਹਾਂ, ਉਸ ਦੀ ਜਿਹੜੀ ਵਰਤੋਂ ਕਰਨੀ ਸ਼ੁਰੂ ਕਰਨਗੇ। ਵੈਰੀਫਿਕੇਸ਼ਨ ਪ੍ਰੋਸੈਸ ਦੇ ਵਿੱਚ ਕਹਿੰਦੇ ਵੀ ਤੁਹਾਡੀ ਫੋਟੋ ID ਜਿਹੜੀ ਉਹ ਉਸ ਦੀ ਪਿਕਚਰ ਜਿਹੜੀ ਲਈ ਜਾਊਗੀ, ਜਿੱਦਾਂ ਡਰਾਈਵਿੰਗ ਲਾਇਸੈਂਸ ਜਾਂ ਪਾਸਪੋਰਟ ਦੀ ਆ, ਤੇ ਫਿਰ ਵੀਡੀਓ, ਸੈਲਫੀ ਸਮਾਰਟਫੋਨ ਦੇ ਨਾਲ ਕੰਪਿਊਟਰ ਦੇ ਜਿਹੜੇ ਸੌਫਟਵੇਅਰ ਆ ਉਸ ਦੇ ਜ਼ਰੀਏ ਲੈ ਕੇ ਉਸ ਦੇ ਨਾਲ ਕੰਪੇਅਰ ਕੀਤੀ ਜਾਇਆ ਕਰੇਗੀ। ID.me ਇੱਕ ਵੈਬਸਾਈਟ ਹੈਗੀ ਆ, ਉਸ ਦੇ ਨਾਲ IRS ਦੀ ਜਿਹੜੀ ਇਹ ਪਾਰਟਨਰਸ਼ਿਪ ਜਿਹੜੀ ਉਹ ਬਣੀ ਆ, ਤੇ ਇੱਕ ਕਹਿੰਦੇ ਵੀ ਬੜੀ ਤੇਜ਼ੀ ਦੇ ਨਾਲ ਵਧਣ ਵਾਲੀ ਫੇਸ਼ੀਅਲ ਰੈਕੋਗਨਾਈਜੇਸ਼ਨ ਸੌਫਟਵੇਅਰ ਬਣੀ ਆ। ਹੁਣ ਬਹੁਤ ਸਾਰੇ ਲੋਕ ਇਸ ਚੀਜ਼ ਦੇ ਉੱਤੇ ਇਤਰਾਜ਼ ਜਿਹੜਾ ਉਹ ਜਤਾ ਸਕਦੇ ਆ ਵੀ IRS ਨੂੰ ਫੇਸ ID ਦੀ ਜਿਹੜੀ ਉਹ ਕੀ ਜ਼ਰੂਰਤ ਆ। ਉੱਦਾਂ ਜਿਹੜੀਆਂ ਕਹਿੰਦੇ ਆ ਵੀ ਤੁਹਾਨੂੰ ਮੋਨੀਟਰ ਕਰਦੇ ਆ ਇਹ ਵੋ, ਉੱਦਾਂ ਜੇ ਦੇਖਿਆ ਜਾਵੇ ਡਰਾਈਵਿੰਗ ਲਾਇਸੈਂਸ ਤੇ ਹੋਰ ਸਾਰੀਆਂ ਪਾਸਪੋਰਟ, ਉਹਨਾਂ ਸਾਰੀਆਂ ਥਾਵਾਂ ਦੇ ਉੱਤੇ ਤੁਹਾਡੀ ਫੋਟੋ, ਫਿੰਗਰਪ੍ਰਿੰਟ, ਉਹ ਸਾਰਾ ਕੁਛ ਤਾਂ ਆਲਰੇਡੀ ਸਰਕਾਰ ਦੇ ਕੋਲ ਹੈਗਾ ਹੀ ਆ। ਚਲੋ ਹੁਣ ਦੇਖੋ ਵੀ ਇਹ ਕਿੰਨੀ ਕੁ ਸੁਰੱਖਿਅਤ ਰਹੂਗੀ। ਸਵਾਲ ਆਈ ਥਿੰਕ ਇਹ ਸਭ ਤੋਂ ਵੱਡਾ ਜਿਹੜਾ ਰਹੂਗਾ ਵੀ ਤੁਹਾਡੀ ਯੂਜ਼ਰ ਨੇਮ, ਪਾਸਵਰਡ ਤੇ ਜਿਹੜੀ ਫੇਸ ID ਆ ਉਹ ਸੁਰੱਖਿਅਤ ਵੀ ਰਹੂਗੀ ਇਹਨਾਂ ਹੱਥਾਂ ਦੇ ਵਿੱਚ, ਜਾਂ ਇਹਨਾਂ ਦੇ ਲੀਕ ਹੋਣ ਦਾ ਖਤਰਾ ਰਹੂ।